ਕੁਛ AR11 ਫਾਰਮ ਦੇ ਵਿੱਚ ਵੀ ਇਹਨਾਂ ਨੇ ਫੈਡਰਲ ਰਜਿਸਟਰ ਦੇ ਵਿੱਚ ਪਾਇਆ ਵੀ ਚੇਂਜਸ ਆ ਰਹੇ ਆ। ਕਹਿੰਦੇ ਵੀ ਉਹਦੇ ਵਿੱਚ ਵੀ ਜਿਹੜੀ ਇਨਫੋਰਮੇਸ਼ਨ ਹੁਣ AR11 ਫਾਰਮ ਦੇ ਵਿੱਚ ਲਈ ਜਾਣੀ ਹੈ ਚੇਂਜ ਆਫ ਐਡਰੈਸ ਵਾਲੀ, ਕਹਿੰਦੇ ਇੱਕ ਸਿੰਪਲ ਫਾਰਮ ਵੀ ਉਹਨੂੰ ਵੀ ਇਮੀਗ੍ਰੈਂਟਸ ਦੇ ਉਲਟ ਵਰਤਣ ਦੀ ਇੱਕ ਕਹਿ ਲਓ ਵੀ ਉਹਦੇ ਥਰੂ ਵੀ ਉਹਨਾਂ ਨੇ ਹੁਣ ਉਸ ਪਾਸੇ ਵੱਲ ਨੂੰ ਜਾਣਾ। ਪਬਲਿਕ ਬੈਨੀਫਿਟਸ ਦਾ ਕਹਿੰਦੇ ਵੀ ਕਾਫੀ ਜ਼ਿਆਦਾ ਹੁਣ ਉਹ ਮੰਗ ਕਰ ਰਹੇ ਵੀ ਤੁਸੀਂ ਕੋਈ ਮੈਡੀਕੇਡ, ਸਨੈਪ, ਫੂਡ ਅਸਿਸਟੈਂਸ, WIC ਕੋਈ ਇੱਦਾਂ ਦੀਆਂ ਚੀਜ਼ਾਂ ਤਾਂ ਨਹੀਂ ਲਈਆਂ ਸੀ। ਤੁਹਾਡੀ ਸਕੂਲਿੰਗ ਇਨਫੋਰਮੇਸ਼ਨ, ਇੰਪਲੋਇਰ ਇਨਫੋਰਮੇਸ਼ਨ, ਕਾਫੀ ਜ਼ਿਆਦਾ ਹੁਣ ਇਨਫੋਰਮੇਸ਼ਨ ਕਹਿੰਦੇ ਵੀ ਉਹ ਲੈ ਰਹੇ ਹੈਗੇ ਆ ਤੇ ਇਨਫੋਰਸਮੈਂਟ ਦੇ ਲਈ ਇਹਨਾਂ ਨੇ ਵਰਤਣੀ ਆ। ਹਾਂਜੀ, ਸੋ AR11 ਦੀ ਕਰਦੇ ਪਹਿਲਾਂ ਗੱਲ ਜੀ। AR11 ਸੋ ਇਹ ਰਿਐਲਿਟੀ ਹੈਗੀ ਆ। ਸੋ ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਐਡਰੈਸ ਵਾਲਾ ਜਿਹੜਾ ਘਪਲਾ ਹੈਗਾ ਉਹਨੂੰ ਲੋਕੀ ਘਪਲਾ ਮੰਨਦੇ ਹੀ ਨਹੀਂ ਹੈਗੇ। ਉਹ ਨਾਰਮ ਸਮਝਦੇ ਉਹਨੂੰ, ਭਾਵੇਂ ਜਿੰਨਾ ਮਰਜ਼ੀ ਵਕੀਲ ਕਹੀ ਜਾਵੇ ਕਿ ਨਹੀਂ ਐਡਰੈਸ ਸਹੀ ਹੋਣਾ ਚਾਹੀਦਾ, ਸਹੀ ਹੋਣਾ ਚਾਹੀਦਾ। 4-5 ਸਾਲ ਤੋਂ ਆਪਾਂ ਕਹਿ ਰਹੇ ਸਹੀ ਹੋਣਾ ਚਾਹੀਦਾ, ਪਰ ਹੁੰਦਾ ਨਹੀਂ। ਬੰਦਾ ਰਹਿ ਕਿਤੇ ਰਿਹਾ, ਜਵਾਕ ਕਿਤੇ ਹੋਇਆ, ਸ਼ਹਿਰ ਹੈਲਥ ਇੰਸ਼ੋਰੈਂਸ ਕਿਤੇ ਦੀ ਚੱਲਦੀ ਆ, ਡਰਾਈਵਰ ਲਾਇਸੈਂਸ ਕਿਤੇ ਹੋਰ ਉਹਦਾ ਵਾ, ਕਿ ਡਰਾਈਵਰ ਲਾਇਸੈਂਸ ਮੈਂ ਚੇਂਜ ਕੀਤਾ ਤੇ ਮੇਰਾ ਨਵਾਂ ਰਿਨਿਊ ਨਹੀਂ ਹੋਣਾ। ਮਤਲਬ ਕਿ ਸਾਰੇ ਰੈਕਡ ਜਿਹੜੇ ਇਨਕਨਸਿਸਟੈਂਟ, ਟੈਕਸ ਰਿਟਰਨ ਕਿਸੇ ਹੋਰ ਸਟੇਟ ਦੀ ਫਾਈਲ ਕੀਤੀ ਆ। ਸੋ ਇਦਾਂ ਦੇ ਜਿਹੜੇ ਸੀਗੇ, ਜਿਹੜਾ ਟੈਕਸ ਵਾਲਾ ਪ੍ਰਪੇਅਰ ਆ ਉਹ ਹੋਰ ਹਿਸਾਬ ਨਾਲ ਕਰਦਾ, ਜਿਹੜਾ ਵਰਕ ਪਰਮਿਟ ਆ ਉਹਨੇ ਕੁਝ ਹੋਰ ਫਾਈਲ ਕਰਤਾ, ਵਕੀਲ ਜਿਹੜਾ ਕਿਤੇ ਕੇਸ ਅਸਾਈਲਮ ਦਾ ਲੱਗਾ ਉਹ ਕਿਤੇ ਹੋਰ ਲੱਗਾ। ਸੋ ਮਤਲਬ ਕਿ ਲੈ ਦੇ ਕੇ ਜਿਹੜਾ ਹੈਗਾ ਐਡਰੈਸ ਵਾਲੀ ਜਿਹੜੀ ਚੀਜ਼ ਹੈਗੀ ਆ ਉਹ ਚੀਜ਼ ਤੋਂ ਬਾਹਰ ਨਹੀਂ ਆਪਣੀ ਕਮਿਊਨਿਟੀ ਜਿਹੜੀ ਆ ਪਈ। ਮਤਲਬ ਜਿਹੜੇ ਹਿਸਾਬ ਨਾਲ ਵਿਚਰੀ ਦਾ ਹੁਣ ਉਤੋਂ ਦੀ ਸਮਝ ਆਉਂਦਾ ਕਿ 50, 60, 70% ਜਿਹੜਾ ਇਦਾਂ ਹੀ ਹੈਗਾ ਕਿ ਇਹ ਐਡਰੈਸ ਐਡਰੈਸ ਵਾਲੇ ਘਪਲੇ ਹੈਗੇ ਆ। ਕੋਰਟਾਂ ਦੇ ਵਿੱਚ ਵੀ ਪਤਾ, ਕਈ ਜੱਜਾਂ ਨੂੰ ਵੀ ਪਤਾ ਹੈਗਾ, ਬੈਕਗਰਾਉਂਡ ਚੈੱਕ 'ਚ ਕਈ ਜਿਹੜੇ ਆ ਜਾਂਦੇ ਆ। ਸੋ AR11 ਦਾ ਪਹਿਲਾਂ ਕੀ ਸੀਗਾ ਕਿ ਬੜਾ ਇੱਕ ਸੌਖਾ ਜਿਹਾ ਹੋ ਸੀਗਾ ਕਿ ਨਹੀਂ ਜੀ ਮੈਨੂੰ ਤਾਂ ਪਤਾ ਨਹੀਂ ਲੱਗਿਆ, ਮੇਰੇ ਵਕੀਲ ਨੇ ਦੱਸਿਆ ਨਹੀਂ, ਜਾਂ ਵਕੀਲ ਤੇ ਸੁੱਟਦੇ ਆਪਣੇ ਤੇ। ਸੋ ਉਹਨਾਂ ਨੇ ਹੁਣ ਜਿਹੜਾ ਸੀਗਾ ਕਾਨੂੰਨ ਬਣਾਇਆ ਸੀਗਾ ਕਿ ਤੁਹਾਨੂੰ ਜਿਹੜਾ ਸੀਗਾ ਅਪਡੇਟ ਕਰਨਾ ਜ਼ਰੂਰੀ ਹੈ, ਤੁਹਾਡੀ ਜ਼ਿੰਮੇਵਾਰੀ ਆ, ਦੈਟਸ ਦਾ ਲਾਅ। ਵਕੀਲ ਦੱਸੇ ਭਾਵੇਂ ਨਾ ਦੱਸੇ, ਦੈਟਸ ਦਾ ਲਾਅ। ਉਹਨਾਂ ਨੇ ਲਾਅ ਹੀ ਬਣਾਤਾ ਕਿ ਮਿਸਡਮੀਨਰ ਜਿਹੜਾ ਹੋਣਾ ਪਨਿਸ਼ੇਬਲ ਬਾਏ $5000, 6 ਮਹੀਨੇ ਸਜ਼ਾ ਉਹਦੀ ਹੋ ਸਕਦੀ ਆ। ਇੱਕ ਤਾਂ ਚੀਜ਼ ਉਹ ਸੀਗੀ ਕਿ ਸਰਕਾਰ ਉਹ ਚੀਜ਼ ਵੱਲ ਜਾ ਸਕਦੀ ਹੈ, ਬਿਲਕੁਲ ਜਾ ਸਕਦੀ ਹੈ, ਜਾਣਾ ਚਾਹਵੇ ਤਾਂ ਜਾ ਸਕਦੀ ਹੈ। ਜੇ ਉਹਨੇ ਬਹਾਨਾ ਵਾਲਾ ਲੱਭਣਾ ਤਾਂ ਉਹ ਲੱਭ ਸਕਦੀ ਆ। ਦੂਸਰੀ ਗੱਲ, ਆਪਾਂ ਕੋਰਟ 'ਚ ਦੇਖਦੇ ਹਾਂ, ਆਪਾਂ ਬੌਂਡ ਵਗੈਰਾ ਲੈਣ ਜਾਂਦੇ ਹਾਂ ਤਾਂ ਬੌਂਡ ਦੇ ਵਿੱਚ ਜਦੋਂ ਐਡਰੈਸ ਐਡਰੈਸ ਦਾ ਕੋਈ ਚੱਕਰ ਨਿਕਲਦਾ ਤੇ ਜੱਜ ਬੌਂਡ ਨਹੀਂ ਦਿੰਦੇ, ਉਹ ਫਲਾਈਟ ਰਿਸਕ ਕਰ ਦਿੰਦੇ ਆ। ਉੱਥੇ ਬੰਦਾ ਕਹਿੰਦਾ ਕਿ ਯਾਰ ਮੈਂ ਆਪਣੇ ਐਡਰੈਸ ਸੁਧਾਰ ਲਏ ਹੁੰਦੇ ਜਾਂ ਮੈਂ ਸਾਰਾ ਕਰਨਾ ਸੀਗਾ। ਸੋ ਜਿਹੜਾ ਐਗਜ਼ਿਸਟਿੰਗ AR11 ਫਾਰਮ ਹੈਗਾ ਉਹ ਬੇਸਿਕਲੀ ਨਵੇਂ ਐਡਰੈਸ ਦੀ ਨਾ ਅਪਡੇਟ ਮੰਗਦਾ ਸੀ ਕਿ ਨਵਾਂ ਐਡਰੈਸ ਅਪਡੇਟ ਕਰ ਦਿਓ। ਉਹਦੇ ਵਿੱਚ ਕੁਛ ਇਦਾਂ ਦਾ ਨਹੀਂ ਸੀਗਾ ਕਿ ਕਦੋਂ ਮੂਵ ਹੋ ਗਏ, ਕਿੱਥੇ ਮੂਵ ਹੋ ਗਏ, ਕਿਉਂ ਹੋ ਗਏ। ਸੋ ਜੇ ਇਹ AR11 ਨੂੰ ਆਪਣੇ ਅਪਡੇਟ ਕਰਦੇ ਆ ਕਿ ਨਹੀਂ ਤੁਸੀਂ 5-6 ਆਪਣੇ ਸਾਲ ਦਾ ਭਰੋ ਜਾਂ ਤੁਸੀਂ ਹੁਣ ਡੇਟ ਭਰੋ ਕਦੋਂ ਤੋਂ ਮੂਵ ਹੋਏ ਆ ਉੱਥੇ, ਸੋ ਫਿਰ ਉਹ ਇੱਕ ਸਿੰਪਲ ਜਿਹਾ ਫਾਰਮ ਨਹੀਂ ਰਹਿ ਜਾਣਾ AR11। ਤੁਹਾਡੇ ਕੋਲ ਹੁਣ ਇੱਕ ਵਿੰਡੋ ਆਫ ਅਪਰਚੂਨਿਟੀ ਜਿਹੜੀ ਹੈਗੀ ਆ, ਆਪਣੇ ਆਪਣੇ ਐਡਰੈਸ ਇਹਨੂੰ ਸਹੀ ਕਰੋ। AR11 ਫਾਰਮ ਜਿਹੜੇ ਇਮੀਗ੍ਰੇਸ਼ਨ ਕੋਰਟ 'ਚ ਉਹਨਾਂ ਨੂੰ ਛੱਡ ਕੇ ਜਿਹੜੇ ਬਾਕੀ USCIS ਵਗੈਰਾ 'ਚ ਸਾਰੇ ਜਿਹੜੇ ਹੈਗੇ ਆ ਉਹਨਾਂ ਨੂੰ AR11 ਫਾਰਮ ਭਰਨਾ ਹੁੰਦਾ। ਜਿਹੜੇ ਇਮੀਗ੍ਰੇਸ਼ਨ ਕੋਰਟ ਸਿਸਟਮ 'ਚ ਹੈਗੇ ਉਹਨਾਂ ਨੂੰ E33 ਭਰਨਾ ਹੁੰਦਾ। ਸੋ ਮੇਕ ਸ਼ੋਰ ਕਰੋ ਕਿ ਆਪਣੇ ਐਡਰੈਸ ਦਾ ਜਿਹੜਾ ਸੀਗਾ ਉਹਦੀ ਕੋਈ ਗੜਬੜ ਨਹੀਂ ਹੈਗੀ, ਉਹ ਸਹੀ ਹੈਗਾ। ਤੇ ਜ਼ਿਆਦਾਤਰ ਲੋਕ ਇਹ ਚੀਜ਼ ਤੋਂ ਭੱਜਦੇ ਇਸ ਕਰਕੇ ਆ, ਦੋ ਕਾਰਨਾਂ ਕਰਕੇ, ਕਿ ਨਹੀਂ ਮੈਨੂੰ ਜੱਜ ਨਾ ਮਾੜਾ ਆ ਜਾਵੇ, ਨਹੀਂ ਮੇਰੇ ਕੇਸ ਤੇ ਕੋਈ ਹਰਕਤ ਨਾ ਹੋ ਜਾਵੇ, ਨਹੀਂ ਮੇਰਾ ਲਾਇਸੈਂਸ ਨਾ ਚਲਾ ਜਾਵੇ। ਤੇ ਪਰ ਇਹ ਆ ਕਿ ਜਿਹੜਾ ਐਡਰੈਸ ਵਾਲਾ ਜਿਹੜਾ ਐਂਡ 'ਚ ਜੱਜ ਨੇ ਹੀ ਪੁੱਛਣਾ ਕਿ ਤੂੰ ਪਹਿਲਾਂ ਕਿਉਂ ਨਹੀਂ ਅਪਡੇਟ ਕੀਤਾ ਸੀਗਾ। ਸੋ ਆਪਣੇ ਆਪਣੇ ਐਡਰੈਸ ਜਿਹੜੀ ਰਿਕੁਆਇਰਮੈਂਟ ਲੀਗਲ ਇਹੀ ਹੈ ਕਿ 5 ਦਿਨਾਂ 'ਚ ਅਪਡੇਟ ਜਿਹੜਾ ਹੋਣਾ ਚਾਹੀਦਾ। ਡਰਾਈਵਰ ਲਾਇਸੈਂਸ ਤੁਹਾਡੇ ਜਿੱਥੇ ਹੈਗੇ ਆ ਉੱਥੇ ਤੁਹਾਡੇ DMV ਦੇ ਕਾਨੂੰਨਾਂ ਦੇ ਹਿਸਾਬ ਨਾਲ ਉਹ ਤੁਹਾਡੇ ਅਪਡੇਟ ਹੋਣੇ ਚਾਹੀਦੇ ਆ 5-10 ਦਿਨਾਂ 'ਚ, ਜਿੰਨਾ ਵੀ ਉਹ ਟਾਈਮ ਤੁਹਾਨੂੰ ਦਿੰਦੇ ਆ। ਅੱਛਾ, ਜਿਹੜੀ ਮੈਂ ਗੱਲ ਕਰ ਰਿਹਾ ਇਹ ਜਿਹੜੇ ਚੇਂਜਸ ਲਿਆ ਰਹੇ ਆ ਜਿਹੜੀ ਫੈਡਰਲ ਰਜਿਸਟਰ 'ਚ ਆ ਵੀ ਇਸ ਟਾਈਮ ਤਾਂ ਪਬਲਿਕ ਕਮੈਂਟ ਲੈ ਰਹੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਨਫੋਰਸ ਹੋਣਾ ਸ਼ੁਰੂ ਹੋਗਾ। ਉਹਨਾਂ ਨੇ ਉਸ ਡਾਕੂਮੈਂਟ ਦੇ ਵਿੱਚ ਅਟਾਰਨੀ ਟਿਰਕੈਨਾ ਜੀ ਲਿਖਿਆ ਆ ਵੀ ਜਿਹੜਾ ਫੈਡਰਲ ਰਜਿਸਟਰ 'ਚ ਇਹਨਾਂ ਨੇ ਪੋਸਟ ਕੀਤਾ ਵੀ ਜਿਹੜਾ ਡਾਟਾ ਕਲੈਕਟ ਕੀਤਾ ਜਾਣਾ ਆ ਉਹਦੇ ਜ਼ਰੀਏ ਅਸੀਂ ਇਨਫੋਰਸਮੈਂਟ ਲਾਜ਼ ਨੂੰ ਇਨਫੋਰਸ ਕਰਾਂਗੇ। ਤੇ ਕਹਿੰਦੇ ਵੀ ਉਹਦੇ ਵਿੱਚ ਜਿਹੜਾ ਪਬਲਿਕ ਚਾਰਜ ਆ ਉਹ ਗਰਾਊਂਡ ਬਣ ਸਕਦਾ ਹੈ ਤੁਹਾਡੇ ਲਈ ਡੈਪੂਟੇਸ਼ਨ ਦੇ ਲਈ। ਸੋ ਇਸੇ ਲਈ ਉਹ ਇਨਫੋਰਮੇਸ਼ਨ ਉਹਨਾਂ ਨੇ ਉਹਦੇ ਵਿੱਚ ਹੁਣ ਮੰਗਣੀ ਸ਼ੁਰੂ ਕਰਨੀ ਹੈ। ਜਿਹੜੇ ਅਸਾਈਲਮ ਵਾਲੇ ਆ ਨਾ ਉਦਾਂ ਉਹ ਪਬਲਿਕ ਚਾਰਜ ਤੋਂ ਐਗਜ਼ੈਂਪਟ ਸੀਗੇ, ਅਸਾਈਲਮ ਵਾਲੇ ਜਿਹੜੇ ਬੰਦੇ ਸੀਗੇ। ਪਰ ਜਿਹੜੇ ਜਦੋਂ ਤੁਸੀਂ ਫੈਮਿਲੀ ਬੇਸਡ ਵਾਲੀ ਚੀਜ਼ ਵੱਲ ਜਾਂਦੇ ਆ, ਫੈਮਿਲੀ ਬੇਸਡ ਇਮੀਗ੍ਰੇਸ਼ਨ ਵੱਲ ਜਾਂਦੇ ਆ, ਐਮਪਲੋਇਮੈਂਟ ਬੇਸਡ ਇਮੀਗ੍ਰੇਸ਼ਨ ਵੱਲ ਜਾਂਦੇ ਆ, ਕਿਸੇ ਨੂੰ ਸਪਾਂਸਰ ਕਰਦੇ ਆ, ਬਾਅਦ ਚ ਵਿਆਹ ਕਰਾ ਕੇ, ਉਦੋਂ ਇਹ ਸਾਰੀਆਂ ਚੀਜ਼ਾਂ ਜਾਂ ਪੇਰੈਂਟਸ ਨੂੰ ਜਿਹੜਾ ਕਰਦੇ ਆ ਤਾਂ ਪਬਲਿਕ ਚਾਰਜ ਵਾਲਾ ਜਿਹੜਾ ਮੁੱਦਾ ਜਿਹੜਾ ਆ ਜਾਂਦਾ। ਦੇਖੋ ਐਂਡ ਆਫ ਦਾ ਡੇ ਕੀ ਹੁੰਦਾ ਕਿ ਕੋਈ ਵੀ ਚੀਜ਼ ਫ੍ਰੀ ਨਹੀਂ ਹੁੰਦੀ, ਟੈਕਸ ਪੇਅਰ ਮਨੀ ਸਾਰਿਆਂ 'ਚ ਜਿਹੜਾ ਲੱਗਦਾ। ਤੇ ਇਹਨਾਂ ਦੇ ਆਪ ਦੇ ਵੀ ਬਹੁਤ ਮਸਲੇ, ਇਹਨਾਂ ਦੇ ਆਪ ਦੇ ਸਕੂਲ ਸਿਸਟਮ ਵਗੈਰਾ ਇਹ ਉਹ ਸਾਰਾ। ਤਾਂ ਉਹਨਾਂ ਦਾ ਇੱਕ ਪੁਆਇੰਟ ਹੈਗਾ ਕਿ ਟੈਕਸ ਪੇਅਰ ਦੀ ਜਿਹੜੀ ਸਪੈਂਡਿੰਗ ਆ ਉਹ ਅਮਰੀਕਨ ਸਿਟੀਜ਼ਨ ਵੱਲ ਕਿਉਂ ਨਹੀਂ ਜਿਹੜੀ ਹੋਣੀ ਚਾਹੀਦੀ। ਤੇ ਉਹ ਚੀਜ਼ 'ਚ ਆਈਡੀਓਲੋਜੀਕਲ ਡਿਫਰੈਂਸ ਇਹਨਾਂ ਦਾ ਡੈਮੋਕ੍ਰੇਟ ਵਰਸਸ ਰਿਪਬਲਿਕਨ ਵਾਲਾ ਮੁੱਦਾ ਜਿਹੜਾ ਹੈਗਾ ਕਿ ਡੈਮੋਕ੍ਰੇਟ ਚਾਹੁੰਦੇ ਆ ਕਿ
ਸਾਰਾ ਜਿਹੜਾ ਖੁੱਲ੍ਹ ਹੋਵੇ, ਹਰੇਕ ਬੰਦਾ ਉਹਦੇ ਵਿੱਚ ਆ ਜਾਏ। ਰਿਪਬਲਿਕਨ ਜਿਹੜੇ ਚਾਹੁੰਦੇ ਉਹ ਕਹਿੰਦੇ ਨਹੀਂ, ਇਹ ਜਿਹੜੀ ਵੇਸਟਫੁਲ ਸਪੈਂਡਿੰਗ ਜਿਹੜੀ ਹੈਗੀ ਆ, ਤੇ ਜਿਹੜੇ ਰਿਪਬਲਿਕਨ ਆ ਉਹ ਜਿਹੜੀ ਪਬਲਿਕ ਚਾਰਜ ਦੇ ਮੁੱਦੇ ਨੂੰ ਇਸ ਤਰ੍ਹਾਂ ਦੇਖਦੇ ਆ। ਜੀ, ਜੀ, ਬਿਲਕੁਲ।